आखी सोने नू हवाए नी जे तेरा गुजर होवे हुजूर मेरी तो सारी बाहर आप से है निमाए मैनू खेड़े दी गल ना आख खेड़े दी गल ना आख खेड़े दी गल ना आख निमाए मैनू खेड़े दी गल ना आख। पंजाबी यूनियन ते पंजाबी जुबान तहरीक दे प्रबंध हेठ पंजाबी रहतल ते बोली दे महान सेवक हुसैन शाह ते इकबाल बाहू होरां नूं सलामी पेश कीती गई। इस उचेचे इकट्ठ दी प्रधानगी चौधरी इलियास घुम्मन कीती, जबकि वकार हुसैन शाह ते नदीम इकबाल बाहू होरी उचेचे परौने सन। इस मौके उत्ते गलबात करन वालियां आख्या हुसैन शाह ते इकबाल बाहू होरां अपनी अपनी थामे देश पंजाब दी सेवा इंज कीती जिवें उन्हां दी हयाती दा मकसद ही ऐ सी। इकबाल बाहू हुसैन शाह साहब ਉਹਨਾਂ ਦੇ ਨਾਲ ਗੁਜ਼ਾਰੇ ਹੋਏ ਉਹ ਪਲ ਉਹ ਲਮੇ ਉਹਨਾਂ ਦੀਆਂ ਯਾਦਾਂ ਜ਼ਿੰਦਗੀ ਵਿੱਚੋਂ ਕਦੀ ਵੀ ਡਿਲੀਟ ਨਹੀਂ ਹੋ ਸਕਦੀਆਂ। ਸ਼ਾਇਰੀ ਦੇ ਹਵਾਲੇ ਨਾਲ ਇਹ ਗੱਲ ਕਹਾਂਗਾ ਕਿ ਬੁੱਢਾ ਰੁੱਖ ਪੁਰਾਣਾ ਭਾਂਡਾ ਯਾਰ ਸੰਭਾਲੀ ਰੱਖਿਆ ਜੇ, ਰੋਵਣ ਵਾਲੀਆਂ ਅੱਖਾਂ ਵਿੱਚੋਂ ਹਾਸੇ ਭਾਲੀ ਰੱਖਿਆ ਜੇ। ਇਹ ਨਾ ਹੋਵੇ ਕਿ ਉਹਨਾਂ ਮਗਰੋਂ ਹਨੇਰੇ ਸਿਰ ਤੇ ਚਾੜ ਆਵਣ, ਹਿੰਮਤ ਕਰਕੇ ਦੀਵੇ ਦੇ ਨਾਲ ਦੀਵਾ ਬਾਲੀ ਰੱਖਿਆ ਜੇ। ਸਭ ਤੋਂ ਪਹਿਲੇ ਤੇ ਜੀ ਮੈਂ ਸਮਝਣਾ ਵਾ ਕਿ ਪੰਜਾਬ ਹਾਊਸ ਦਾ ਜਿਹੜਾ ਇਹ ਵਿਹੜਾ ਉਹ ਹਮੇਸ਼ਾ ਇਸ ਤਰ੍ਹਾਂ ਦੇ ਲੋਕਾਂ ਲਈ ਸਜਦਾ ਹੈ ਜਿਹੜੇ ਸਾਡੇ ਦਰਮਿਆਨ ਹੁੰਦੇ ਵੀ ਨੇ ਔਰ ਬਾਜ਼ ਦਫਾ ਨਹੀਂ ਵੀ ਹੁੰਦੇ, ਤੇ ਉਹਨਾਂ ਵਾਸਤੇ ਯਾਦਾਂ ਨੂੰ ਜ਼ਿੰਦਾ ਰੱਖਣਾ ਇਹ ਬਹੁਤ ਜ਼ਰੂਰੀ ਗੱਲਾਂ ਨੇ। ਤੇ ਰਹਿ ਗਈ ਗੱਲ ਇਕਬਾਲ ਬਾਹੂ ਸਾਹਿਬ ਦੀ, ਹੁਸੈਨ ਸ਼ਾਹ ਸਾਹਿਬ ਦੀ, ਤੇ ਮੈਂ ਸਮਝਣਾ ਕਿ ਹੁਸੈਨ ਸ਼ਾਹ ਸਾਹਿਬ ਨੇ ਹਮੇਸ਼ਾ ਲਫ਼ਜ਼ਾਂ ਦੇ ਨਾਲ ਜਿਹੜਾ ਨਾ ਜੀ ਉਹ ਪੰਜਾਬੀ ਦੀ ਸੇਵਾ ਕੀਤੀ, ਤੇ ਇਕਬਾਲ ਬਾਹੂ ਸਾਹਿਬ ਨੇ ਜਿਹੜਾ ਜੀ ਆਪਣੀ ਆਵਾਜ਼ ਦੇ ਨਾਲ ਜਿਹੜੀ ਨੇ ਪੰਜਾਬੀ ਦੀ ਆਵਾਜ਼ ਲੋਕਾਂ ਤੱਕ ਪਹੁੰਚਾਈ। ਇਕਬਾਲ ਬਾਹੂ ਸਾਹਿਬ ਨਾਲ ਜ਼ਿਆਦਾ ਵਕਤ ਮੇਰਾ ਗੁਜ਼ਰਿਆ, ਉਹਦੀ ਵਜ੍ਹਾ ਵੀ ਇਹੀ ਸੀ ਕਿ ਉਹਨਾਂ ਨੂੰ ਅਸੀਂ 2-3 ਵਾਰੀ ਕਤਰ ਬੁਲਾਇਆ ਤੇ ਉਹ ਕੋਈ ਇੱਕ ਹਫ਼ਤਾ ਸਾਡੇ ਕੋਲ ਉੱਥੇ ਰਹੇ। ਔਰ ਜੋ ਅੱਲਾਹ ਤਾਲਾ ਨੇ ਉਹਨਾਂ ਦੇ ਕਰਮ ਕੀਤਾ ਸੀ ਕਿ ਜਿਸ ਤਰ੍ਹਾਂ ਉਹ ਹੀਰ ਪੜ੍ਹਦੇ ਸਨ ਜਾਂ ਜਿਸ ਤਰ੍ਹਾਂ ਉਹ ਕਲਾਮੇ ਬਾਹੂ ਪੜ੍ਹਦੇ ਸਨ, ਉਹ ਉਹਨਾਂ ਦੀ ਪਹਿਚਾਣ ਬਣਿਆ। ਔਰ ਕਿਸੇ ਸ਼ਾਇਰ ਦੀ ਪਹਿਚਾਣ ਉਹਦਾ ਇੱਕ ਅੱਧਾ ਸ਼ੇਰ ਹੋ ਜਾਏ ਤੇ ਉਹ ਵੀ ਕੋਈ ਛੋਟੀ ਗੱਲ ਨਹੀਂ ਹੁੰਦੀ। ਬਜ਼ਮੇ ਤਾਰਕ ਅਜ਼ੀਜ਼ ਪ੍ਰੋਗਰਾਮ ਲੱਗਦਾ ਸੀ, ਮੈਂ ਉਹਨਾਂ ਨੂੰ ਵੀ ਪ੍ਰੋਗਰਾਮ ਵਿਖਾਉਣਾ ਚਾਹੁੰਦਾ, ਤੇ ਹੁਸੈਨ ਸ਼ਾਹ ਸਾਹਿਬ ਨੇ ਪਾਸ ਲੈ ਕੇ ਤੇ ਮੈਨੂੰ ਫੋਨ ਕੀਤਾ ਕਿ ਤੁਸੀਂ ਆ ਜਾਓ ਤੇ ਜਾ ਕੇ ਆਪਣੇ ਬੱਚਿਆਂ ਨੂੰ ਪ੍ਰੋਗਰਾਮ ਵਿਖਾਓ। ਬੜੀਆਂ ਯਾਦਾਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਨੇ। ਫਿਰ ਮੇਰੀ ਕਿਤਾਬ ਜਿਹੜੀ ਸਾਂਝੇ ਸੁਪਨੇ, ਉਹਨਾਂ ਦਾ ਮੈਂ ਕਿਹਾ ਜੀ ਤੁਸੀਂ ਮੇਰੀ ਕਿਤਾਬ ਦੇ ਹਵਾਲੇ ਨਾਲ ਕੋਈ ਮਜ਼ਮੂਨ ਲਿਖੋ, ਤੇ ਮੈਂ ਉਹਨਾਂ ਨੂੰ ਉੱਥੇ ਮਜ਼ਮੂਨ ਦੇ ਕੇ ਗਿਆ। ਮੈਂ ਅਗਲੇ ਦਿਨ ਹੀ ਉਹਨਾਂ ਨੇ ਮੈਨੂੰ ਫੋਨ ਕਰ ਦਿੱਤਾ ਕਿ ਆ ਕੇ ਤੁਸੀਂ ਆਪਣਾ ਮਜ਼ਮੂਨ ਲੈ ਜਾਓ। ਮੈਂ ਸਮਝਣਾ ਜਿਹੜਾ ਵੀ ਕੰਮ ਸੀ ਉਹ ਬੜੀ ਜ਼ਿੰਮੇਵਾਰੀ ਦੇ ਨਾਲ ਕਰਦੇ ਸੀ। ਗੱਲਾਂ ਉਹਨਾਂ ਦੇ ਬਾਰੇ 'ਚ ਜਿੰਨੀਆਂ ਮਰਜ਼ੀ ਕਰਦੇ ਰਹੋ, ਟਾਈਮ ਖਤਮ ਹੋ ਜਾਏਗਾ, ਲੇਕਿਨ ਉਹਨਾਂ ਦੇ ਬਾਰੇ 'ਚ ਜਿੰਨੀਆਂ ਉਹਦੀਆਂ ਮਾਸ਼ਾਅੱਲਾ ਸਿਫਤਾਂ ਜਿਹੜਾ ਉਹ ਖਤਮ ਨਹੀਂ ਹੋ ਸਕਦੀਆਂ ਕਦੇ। ਤੇ ਦੂਸਰਾ ਇਕਬਾਲ ਬਾਹੂ ਸਾਹਿਬ ਨਾਲ ਮੇਰਾ ਕੋਈ ਜ਼ਿਆਦਾ ਲੰਬਾ ਤਾਲੁਕ ਤਾਂ ਨਹੀਂ ਰਿਹਾ, ਲੇਕਿਨ ਇੰਨਾ ਮੈਨੂੰ ਪਤਾ ਜਦੋਂ ਭਾਈ ਸੁਬਾ ਗੱਡੀ ਕੱਢ ਕੇ ਦੇ ਦਫ਼ਤਰ ਜਾ ਰਹੇ ਹੁੰਦੇ ਸੀ ਤੇ ਉਹ ਗਲੀ ਦੇ ਵਿੱਚੋਂ ਆ ਰਹੇ ਹੁੰਦੇ ਸੀ ਨਾ, ਤੇ ਉਹਨਾਂ ਨਾਲ ਸਲਾਮ ਦੁਆਉਂਦੇ ਸੀ। ਬੜੇ ਨਫੀਸ ਇਨਸਾਨ ਸੀ। ਤੇ ਐਂਡ ਦੇ ਵਿੱਚ ਮੇਰੀ ਦੁਆ ਹੈ ਕਿ ਅੱਲਾਹ ਤਾਲਾ ਦੋਨਾਂ ਨੂੰ ਨਾ ਜੰਨਤ ਵਿੱਚ ਆਲਾ ਜਗ੍ਹਾ ਮੁਕਾਮ ਤਾ। ਹੁਸੈਨ ਸ਼ਾਹ ਸਾਹਿਬ ਬਤੌਰ ਕਹਾਣੀਕਾਰ, ਰਾਈਟਰ, ਲਿਖਾਰੀ ਤੇ ਹੈ ਹੀ ਸਨ, ਲੇਕਿਨ ਜ਼ਾਹਿਰ ਹੈ ਸ਼ਾਇਰੀ ਦੀ ਵੀ ਗੱਲ ਹੈ ਤੇ ਉਹਨਾਂ ਦੀ ਇੱਕ ਗਜ਼ਲ ਦੇ ਕੁਝ ਸ਼ੇਰ ਕਿ ਬਹਿਸਾਂ ਸਾਡੇ ਨਾਲ ਨਾ ਕਰ, ਬਹਿਸਾਂ ਸਾਡੇ ਨਾਲ ਨਾ ਕਰ, ਸਾਨੂੰ ਹੋਰ ਸਵਾਲ ਨਾ ਕਰ, ਔਰ ਨੈਣਾ ਵਿੱਚੋਂ ਜਾਮ ਨਾ ਡੋਲ, ਨੈਣਾ ਵਿੱਚੋਂ ਜਾਮ ਨਾ ਡੋਲ, ਮਹਿਫਲ ਵਿੱਚ ਕਮਾਲ ਨਾ ਕਰ, ਔਰ ਪਹਿਲੇ ਸਦਮੇ ਮੁੱਕਣ ਦੇ ताल्लुक फिर बहाल ना कर। और एक बहुत ही खूबसूरत शेर कि आखिर जाना खाली शाद, आखिर जाना खाली शाद, बहुता कट्ठा माल ना कर, वैसा साढ़े नाल ना कर, सानू होर सवाल ना कर। हुण भी जदों सुल्तान बाहू साहब का जिक्र होंदा है
ਤੋ ਦਿਲ ਵਿੱਚ ਉਹ ਹੀ ਆਂਦੇ ਨੇ ਕਿ ਇਹ ਤਨ ਰੱਬ ਸੱਚੇ ਦਾ ਉਜਰਾ ਵਿੱਚ ਪਾ ਫਕੀਰਾ ਜਾਤੀ ਹੂੰ ਨਾ ਕਰ ਮਿੰਨਤ ख्वाज खजर दी तेरे अंदर आवे याती हूँ। यानी इस दी लज्जत ਜਿਹੜੀ ਪੰਜਾਬੀ ਜ਼ੁਬਾਨ ਦੀ ਹੈ ਉਹ ਅਲੱਗ ਹੀ ਹੈ। ਤੇ ਇੱਕ ਦੋ ਗੱਲਾਂ ਤੁਹਾਡੇ ਗੋਸ਼ਗੁਜ਼ਾਰ ਕਰਾਂਗਾ। देखो पंजाबी ज़ुबान इतनी नज़रअंदाज हुई कि उर्दू नावल है, उर्दू नज़म है, उर्दू गज़ल है, उर्दू जदीद नज़म है। अलामा साहब तो लैके ते जेड़े वड्डे सन, बेदी साहब सन, मंटो साहब सन, अहमद नदीम कासमी साहब सन, वो सारिया ने माँ बोली नज़रअंदाज की थी। मैं बिला मुबालगा यानी दिलों बजानों भट्ट साहब दा और भट्ट साहब के रफाकार दा शुक्रगुजार हाँ कि उन्होंने एक माहौल बनाया है और एक कॉन्फिडेंस दिता है कि तुसी पंजाबी जुबान चो गल करो, असी तुहाडे नाल हाँ। सो हुसैन शाह साहब ਜਿਹੜੇ ਨੇ ਉਹ ਇਹਨਾਂ ਦੇ ਦੋਸਤ, ਇਹਨਾਂ ਦੇ ਮਿੱਤਰ, ਇਹਨਾਂ ਦੇ ਸਾਥੀ ਸੰਗੀ ਨਹੀਂ ਸਨ। ਬਹੁਤ ਸਾਰੇ ਕੰਮ ਜਿਹੜੇ ਉਹ ਕਰ ਰਹੇ ਸਨ ਉਹਦੇ 'ਚ ਵੀ ਉਹ ਮਦਦ ਕਰਦੇ ਸਨ। ਲੇਕਿਨ ਇਹ ਕਿ ਮੈਂ ਜਿਹੜੀ ਜਿਸ ਚੀਜ਼ ਦਾ ਇਤਰਾਫ ਕਰਨਾ ਚਾਹੁੰਦਾ ਕਿ ਹੁਸੈਨ ਸ਼ਾਹ ਸਾਹਿਬ ਜਿਹੜੇ ਨੇ ਸਾਡੇ ਮੁੱਢਲੇ ਕਹਾਣੀਕਾਰਾਂ 'ਚੋਂ ਸਿਰ ਕੱਢਵੇਂ ਕਹਾਣੀਕਾਰ ਸਨ। ਔਰ ਅਸੀਂ ਆਪਣੀ ਜਿਹੜੀ ਨਿਸਾਬ ਦੀਆਂ ਕਿਤਾਬਾਂ ਨੇ ਉਹਦੇ 'ਚ ਉਹਨਾਂ ਦੀਆਂ ਕਹਾਣੀਆਂ ਪੜ੍ਹ ਕੇ ਤੇ ਕਹਾਣੀਆਂ ਲਿਆਏ। ਤੇ ਇੰਨਾ ਅੱਛਾ ਪ੍ਰੋਗਰਾਮ ਤਰਤੀਬ ਦੇਣ ਤੇ ਮੈਂ ਪੰਜਾਬ ਹਾਊਸ ਨੂੰ, ਪੰਜਾਬੀ ਯੂਨੀਅਨ ਨੂੰ ਔਰ ਭੱਟ ਸਾਹਿਬ ਨੂੰ ਮੁਬਾਰਕਬਾਦ ਪੇਸ਼ ਕਰਨਾ ਔਰ ਉਮੀਦ ਕਰਨਾ ਕਿ ਹਮੇਸ਼ਾ ਅਸੀਂ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਰੱਖਾਂਗੇ। ਪੰਜਾਬ ਦੇ ਇਹਨਾਂ ਮਹਾਨ ਪੁੱਤਰਾਂ ਦੀਆਂ ਯਾਦਾਂ ਸਾਂਝੀਆਂ ਕਰਨ ਵਾਲਿਆਂ ਆਖਿਆ ਉਹ ਮੁਹੱਬਤਾਂ ਦੇ ਸਫੀਰ ਸਨ। ਉਹਨਾਂ ਦੀ ਹਯਾਤੀ ਦੂਜਿਆਂ ਲਈ ਮੁਹੱਬਤ ਦੀ ਤਹਿਰੀਕ ਵਾਂਗੂ ਸੀ। ਜਿਨ੍ਹਾਂ ਲੋਕਾਂ ਇਹਨਾਂ ਮਹਾਨ ਫਨਕਾਰਾਂ ਨਾਲ ਵੇਲਾ ਗੁਜ਼ਾਰਿਆ ਉਹ ਬੜੇ ਹੀ ਖੁਸ਼ ਨਸੀਬ ਨੇ। ਮੈਂ ਸਮਝਦਾ ਹਾਂ ਕਿ ਕੋਈ ਸ਼ਖਸ ਉਦੋਂ ਹੀ ਵੱਡਾ ਹੁੰਦਾ ਹੈ, ਵੱਡਾ ਲਿਖਣਾ, ਵੱਡਾ ਕੰਮ ਕਰਨਾ, ਕਿਰਦਾਰ ਅਦਾ ਕਰਨਾ। ਬਹੁਤ ਸਾਰੇ ਲੋਕ ਹੁੰਦੇ ਨੇ, ਲੇਕਿਨ ਜਦ ਤੁਹਾਡੀ ਹਲੀਮੀ ਤਹਿਰੀਰ ਚੋਂ ਨਿਕਲ ਕੇ ਤੁਹਾਡੇ ਕਿਰਦਾਰ ਦਾ ਹਿੱਸਾ ਬਣ ਜਾਏ ਤਾਂ ਤੁਸੀਂ ਵੱਡੇ ਆਦਮੀ ਹੋ। ਹੁਸੈਨ ਸ਼ਾਹ ਸਾਹਿਬ ਦਾ ਕਿਰਦਾਰ ਵੱਡਾ ਸੀ। ਉਹਨਾਂ ਨੇ ਜੋ ਕਿਰਦਾਰ ਤਖਲੀਕ ਕੀਤੇ ਉਹਨਾਂ ਦਾ ਫੈਸਲਾ ਤੇ ਸਾਡਾ ਨਕਾਦ ਕਰੇਗਾ, ਲੇਕਿਨ ਜੋ ਉਹਨਾਂ ਦਾ ਆਪਣਾ ਕਿਰਦਾਰ ਸੀ ਉਹ ਬਹੁਤ ਅਜ਼ੀਮ ਸੀ। ਮੈਨੂੰ ਅੱਛੀ ਤਰ੍ਹਾਂ ਯਾਦ ਹੈ ਕਿ ਜਦੋਂ ਪਹਿਲਾ ਰਮਜ਼ਾਨ ਸੀ ਜਾਂ ਰੋਜ਼ੇ ਔਖੇ ਸੌਖੇ ਹੋ ਕੇ ਰੱਖੇ ਜਾਂ ਇੱਕ ਦਿਨ 'ਚ 3 ਰੱਖੇ, ਉਦੋਂ ਜਿਹੜੀ ਅਫਤਾਰੀ ਹੁੰਦੀ ਸੀ ਰੇਡੀਓ ਪਾਕਿਸਤਾਨ 'ਤੇ, ਉਦੋਂ ਅਫਤਾਰੀ ਤੋਂ ਕੁਛ ਦੇਰ ਪਹਿਲੇ ਇਕਬਾਲ ਬਾਹੂ ਸਾਹਿਬ ਦੀ ਆਵਾਜ਼ ਸੁਣਾਈ ਦਿੰਦੀ ਸੀ। ਕਲਾਮੇ ਬਾਹੂ ਇੰਜ ਲੱਗਦਾ ਸੀ ਜਿਵੇਂ ਸੁਲਤਾਨ ਬਾਹੂ ਦੇ ਸਾਹਮਣੇ ਬਹਿ ਕੇ ਕੋਈ ਉਹਨਾਂ ਦਾ ਕਲਾਮ ਉਹਨਾਂ ਨੂੰ ਸੁਣਾ ਰਿਹਾ। ਇਤਨੀ ਗਹਿਰਾਈ, इतना माहौल और इतनी कशिश उस आवाज़ दे विच कि जिस तरह वेले दी वंड जड़ी हुंदी है, वेले दी तकसीम ख़त्म होके तुहानू सुल्तान बाहू दे सामने दोजानों बिठा देवे। मैं मशकूर हाँ भट्ट साहब का, क्योंकि भट्ट साहब, इलियास घुमन साहब वो दोस्तां नू जिंदा रखते हैं अपनी गलबात राही, अपने इवेंट उन्होंने याद करने के हवाले नाल। मैं मशकूर होगा। मैं शायद मैं कोई गलबात कर लेता, मगर मैं आज मैं कोई गलबात नहीं कर सकता। जितने खूबसूरत इंसान सन उन्ने ही खूबसूरत वो लिखते भी सन। कहानी, शायरी, अफसाना निगारी, कंपेयरिंग, ब्रॉडकास्टिंग, अदब का कोई परत ऐसा नहीं जिहदे च उन्होंने काम ना कीता होए और खूबसूरत काम ना कीता है। सारी जिंदगी उन्होंने पंजाबी की खिदमत की थी। साडे मुल्क च साडे इत्थे शायद जेड़े दरवेश लोग हुंदे ने और बेलौस खिदमत करते हैं, शायद उन्होंने वो सिला नहीं मिलता जेड़ा कि मिलना चाहिए। अगर उन्होंने लिखतां नूं और उन्होंने जो भी उन्होंने किताबां लिखियां, जो उन्होंने ड्रामे लिखे, जो उन्होंने गीत लिखे, काफियां लिखियां, अगर उन्होंने अहाता किया जाए तो मेरा ख्याल है कि शायद इस मुल्क की तारीख च जिन्होंने बहुत अच्छा और बेहतरीन काम किया उन्होंने एक नाम होएगा। सारे दोस्तों का जो तशरीफ लियाए वो बहुत ही शुक्रिया तो बहुत ममनून हाँ कि उन्हें आके साਡਾ मान ਵਧਾਇਆ। हुसैन शाह साहब नाल मेरा ताल्लुक, मेरा रिश्ता वो तो लफ्ज़ां 'ਚ बयान नहीं हो सकता। असी जिंदगी का एक तवील हिस्सा इकट्ठे गुजारिया।
ਔਰ ਮੇਰੇ ਤੇ ਦਫ਼ਤਰ ਵਿੱਚ ਹਮੇਸ਼ਾ ਗੱਲ ਹੀ ਹੁੰਦੀ ਸੀ ਕਿ ਮੁਦੱਸਰ ਬੱਟ ਦੇ ਨਾਲ ਦੀ ਕੁਰਸੀ ਤੇ ਸ਼ਾਦ ਸਾਹਿਬ ਬੈਠੇ ਨੇ, ਔਰ ਉਹ ਜਦੋਂ ਤਸ਼ਰੀਫ ਲਿਆਉਂਦੇ ਸਨ ਉਹਨਾਂ ਦਾ ਉਹ ਓੜਨਾ ਵਿਛੋਣਾ ਹੀ ਭੁਲੇਖੇ ਦਾ ਦਫ਼ਤਰ ਸੀ। ਅੱਲਾਹ ਤਾਲਾ ਉਹਨਾਂ ਨੂੰ ਕਰਵੜ ਜੰਨਤ ਦੇ। ਔਰ ਅਸੀਂ ਤੇ ਸਮਝਦੇ ਹਾਂ ਕਿ ਉਹਨਾਂ ਦੀ ਸ਼ਕਲ ਵਿੱਚ ਸਾਡੇ ਕੋਲ ਵਕਾਰ ਹੁਸੈਨ ਸ਼ਾਦ ਸਾਹਿਬ ਮੌਜੂਦ ਨੇ। ਇਸ ਇਕੱਠ ਵਿੱਚ ਹੁਸੈਨ ਸ਼ਾਦ ਹੋਰਾਂ ਨੂੰ ਯਾਦ ਕਰਦਿਆਂ ਉਹਨਾਂ ਦੇ ਪੋਤਰਿਆਂ ਵੀ ਗੱਲਬਾਤ ਕੀਤੀ, ਜਿਹਨੂੰ ਰਲਤੀਆਂ ਖੂਬ ਸਰਾਇਆ। मेरा नाम मानिया वकार है। मैंने अपने दादा जान को नहीं देखा, लेकिन मुझे ये बात पता है कि वो एक बहुत अजीम इंसान थे। वाह 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 वाह। मैं उनको बहुत मिस करती हूँ, और अगर वो आज होते तो मैं उनकी बहुत लाडली होती। मेरा नाम मोहम्मद हाशिम हुसैन है। नाम और शायर और अदीब हुसैन शाद माहिर मेरे दादा जान थे। मैंने उन्हें नहीं देखा, मगर उनकी तस्वीर हर रोज़ देखता हूँ। मुझे ये पता है कि वो बहुत अजीम आदमी थे। 4.5 साल ਦਾ ਸਨ ਸੀ, ਉਹ ਅੱਲਾ ਨੂੰ ਪਿਆਰੇ ਹੋ ਗਏ, ਪਰ ਉਹਨਾਂ ਦੇ ਨਾਲ ਗੁਜ਼ਾਰਿਆ ਹਰ ਲਮਹਾ ਅੱਜ ਵੀ ਮੇਰੀ ਅੱਖਾਂ ਵਿੱਚ ਵਸਦਾ ਹੈ। ਉਹਨਾਂ ਦਾ ਤਾਲੁਕ ਅਦਬ ਤੇ ਫਲਸਫੇ ਨਾਲ ਸੀ, ਤੇ ਸਾਡੇ ਘਰ ਵਿੱਚ ਅੱਜ ਵੀ ਇੱਕ ਕਮਰਾ ਉਹਨਾਂ ਦੀਆਂ ਕਿਤਾਬਾਂ ਲਈ ਮਖਸੂਸ ਹੈ। ਉਹਨਾਂ ਦਾ ਕਿਹਾ ਹਰ ਲਫ਼ਜ਼ ਮੁਹੱਬਤ ਨਾਲ ਨਿਕਲਦਾ ਸੀ, ਤੇ ਜਿਸ ਮਹਿਫਿਲ ਵਿੱਚ ਉਹ ਸ਼ਿਰਕਤ ਕਰਦੇ ਉਹ ਮਹਿਫਿਲ ਸਵਰ ਜਾਂਦੀ ਸੀ। ਅੱਜ ਸਾਡੇ ਦਾਦਾ ਜੀ ਸਾਡੇ ਨਾਲ ਨਹੀਂ, ਪਰ ਉਹਨਾਂ ਦੀਆਂ ਸੋਹਣੀਆਂ ਯਾਦਾਂ, ਉਹਨਾਂ ਦੀਆਂ ਮੁਹੱਬਤਾਂ ਤੇ ਫਨ ਸਾਡੇ ਨਾਲ ਹੈ, ਤੇ ਉਹ ਸਾਡੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਹੈ। ਤੇ ਅੱਲਾ ਉਹਨਾਂ ਨੂੰ ਜੰਨਤ ਫਿਰਦੌਸ ਵਿੱਚ ਆਲਾ ਮੁਕਾਮ ਅਤਾ ਕਰੇ, ਆਮੀਨ। ਆਖਿਰ ਵਿੱਚ ਉਹਨਾਂ ਲਈ ਇੱਕ ਸ਼ੇਰ, ਸਾਡੇ ਦਿਲ ਵਿੱਚ ਵਸਦੇ ਰਹੋਗੇ, ਸਾਡੇ ਦਿਲ ਵਿੱਚ ਵਸਦੇ ਰਹੋਗੇ, ਲਫ਼ਜ਼ਾਂ ਦੇ ਵਿੱਚ ਹੱਸਦੇ ਰਹੋਗੇ, ਫੁੱਲਾਂ ਵਾਂਗੂ ਸਜਦੇ ਰਹੋਗੇ, ਫੁੱਲਾਂ ਵਾਂਗੂ ਸਜਦੇ ਰਹੋਗੇ, ਪਿਆਰ ਮੁਹੱਬਤ ਵੰਡਦੇ ਰਹੋਗੇ। ਪੰਜਾਬ ਹਾਊਸ ਵਿੱਚ ਹੋਣ ਵਾਲੇ ਇਸ ਇਕੱਠ ਨੂੰ ਲੰਮੇ ਵੇਲੇ ਤੱਕ ਯਾਦ ਰੱਖਿਆ ਜਾਵੇਗਾ। ਕੈਮਰਾਮੈਨ ਅਲੀ ਕੈਸਰ ਤੇ ਉਸਮਾਨ ਬੱਟ ਦੇ ਨਾਲ ਅਲੀ ਬਾਬਰ ਬੱਟ, ਭੁਲੇਖਾ ਟੀਵੀ, ਪੰਜਾਬ ਹਾਊਸ, ਲਾਹੌਰ।